ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੁਣਿਓ ਕੀ ਹਾਲ ਹੈ? ਠੀਕ ਹੋ? ਸਦਾ ਖੁਸ਼ ਰਵੋ, ਅੱਲਾਹ ਤਾਲਾ ਦੀ ਅਮਾਨ ਵਿੱਚ ਰਵੋ। ਆ ਫੁੱਲਾਂ ਦੀ ਫੋਟੋ ਲਾਈ ਹੈ ਅੱਜ, ਤੇ ਇਹਦੇ ਪਿੱਛੇ ਸੋਚ ਇਹ ਵੇ ਕਿ ਫੁੱਲ ਸਾਨੂੰ ਚੰਗੇ ਕਿਉਂ ਲੱਗਦੇ ਨੇ। ਇਹਦੇ 'ਤੇ ਅੱਜ ਗੱਪਸ਼ਪ ਕਰਦੇ ਹਾਂ। ਤੇ ਉੱਠੋ ਫਿਰ ਅੱਜ ਦੀ ਸੈਰ 'ਤੇ ਚੱਲੀਏ, ਆ ਜਾਓ ਮੇਰੇ ਨਾਲ। ਵੇਖੋ, ਫੁੱਲਾਂ ਦੇ ਵਿੱਚ ਕਈ ਖਸੂਸੀਆਤ ਨੇ। ਇੱਕ ਤੇ ਉਹਨਾਂ ਦੇ ਵਿੱਚ ਰੰਗ ਨੇ ਜਿਹੜੇ ਵੇਖੇ ਦੂਰੋਂ ਹੀ ਸੋਹਣੇ ਲੱਗਦੇ ਨੇ। ਰੰਗ ਵੀ ਇੱਕ ਮਤਲਬ ਉਹਨਾਂ ਦੀ ਖੂਬੀ ਹੈ, ਸਮਝੋ। ਜੇ ਉਹਨਾਂ ਦੇ ਨੇੜੇ ਜਾਓ ਤੇ ਉਹਨਾਂ 'ਚੋਂ ਖੁਸ਼ਬੂ ਵੀ ਆਉਂਦੀ ਹੈ, ਮਤਲਬ ਉਹਨਾਂ ਦੀ ਜਿਹੜੀ ਮਹਿਫਿਲ ਹੈ ਉਹ ਕਰੀਏ ਤੇ ਖੁਸ਼ਬੂ ਵੀ ਆਉਂਦੀ ਹੈ। ਇੱਕ ਹੋਰ ਫਾਇਦਾ ਉਹਨਾਂ ਦਾ, ਇੱਕ ਹੋਰ ਖੂਬੀ। ਤੇ ਜੇ ਉਹਨਾਂ ਨੂੰ ਟੱਚ ਕਰੀਏ ਤੇ ਉਹ ਕਿਤਨੇ ਨਰਮ ਮੁਲਾਇਮ, ਮਤਲਬ ਉਹਨਾਂ ਦੇ ਨਾਲ ਡੀਲ ਕਰੀਏ, ਇਹ ਡੀਲਿੰਗ ਹੋ ਗਈ ਨਾ ਜੀ। ਤੇ ਜੇ ਚਲੋ ਖੁਸ਼ਬੂ ਨਹੀਂ ਵੀ ਤੇ ਵੇਖਣ 'ਚ ਸੋਹਣੇ ਨੇ, ਡੀਲ ਕਰਨ 'ਚ ਤੇ ਚੰਗੇ ਨੇ। ਉਹਨਾਂ ਦੇ ਵਿੱਚੋਂ ਕੰਡੇ ਤੇ ਨਹੀਂ ਪੁੱਟਦੇ ਨਾ ਬੰਦੇ ਨੂੰ। ਤੇ ਉਹ ਮੈਂ ਸੋਚਿਆ ਵੀ ਇੰਝ ਹੀ ਬੰਦੇ ਵੀ ਜਿਹੜੇ ਨੇ ਨਾ, ਉਹ ਵੀ ਇੰਝ ਹੀ ਉਹਨਾਂ ਦੇ ਵਿੱਚ ਇੰਝ ਦੀਆਂ ਖੂਬੀਆਂ ਹੋਣ ਤੇ ਉਹ ਸੋਹਣੇ ਲੱਗਦੇ ਨੇ। ਤੇ ਉਹ ਜਿਹੜਾ ਵਸੈਪਣ ਹੈ ਉਹ ਹੀ ਇੱਜ਼ਤ ਹੈ। ਇੱਜ਼ਤ ਜਿਹੜੀ ਹੈ ਉਹ ਅਸੀਂ ਆਪਣੇ ਅਮਲਾਂ ਨਾਲ ਆਪ ਕਮਾਉਂਦੇ ਹਾਂ। ਜੇ ਸਾਡੇ 'ਚੋਂ ਖੁਸ਼ਬੂ ਆਏ, ਜੇ ਸਾਡੇ 'ਚੋਂ ਕਿਸੇ ਨੂੰ ਤਕਲੀਫ ਨਾ ਹੋਵੇ, ਜੇ ਅਸੀਂ ਚੰਗੇ ਲੱਗੀਏ, ਹੈ ਜੀ। ਅਤੇ ਇਹਦਾ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਵਾਸਤੇ ਇੱਜ਼ਤ ਕਮਾਉਣ ਦੀਆਂ। ਜੇ ਅਸੀਂ ਚੰਗਾ ਬੋਲੀਏ, ਅਸੀਂ ਕਿਸੇ ਨੂੰ ਦੁੱਖ ਨਾ ਦਈਏ, ਅਤੇ ਇਹ ਸਾਰੀਆਂ ਚੀਜ਼ਾਂ ਮਿਲ ਕੇ ਅਤੇ ਇਹ ਮੁਕੰਮਲ ਇੱਕ ਪੈਕੇਜ ਬਣਦਾ। ਬਾਅਦ ਬੰਦਿਆਂ ਦੀ ਡਿਮਾਂਡ ਹੁੰਦੀ ਹੈ, ਉਹ ਫਲਾਣੇ ਮੇਰੀ ਇੱਜ਼ਤ ਨਹੀਂ ਕੀਤੀ। ਉਹ ਇੱਜ਼ਤ ਤਾਂ ਬਾਈ ਕਮਾਉਣੀ ਪਾਉਂਦੀ ਹੈ। ਜੇ ਤੁਸੀਂ ਕਿਸੇ ਦੇ ਕੰਮ ਆਓ, ਜੇ ਤੁਸੀਂ ਕਿਸੇ ਦੇ ਨਾਲ ਪਿਆਰ ਕਰੋ, ਜੇ ਤੁਸੀਂ ਉਹਨਾਂ ਨੂੰ ਕੰਡੇ ਨਾ ਪੋੜੋ, ਉਹਨਾਂ ਨੂੰ ਚੂੰਡੀਆਂ ਨਾ ਵੱਢੋ, ਹਾਂਜੀ, ਜੇ ਤੁਹਾਡੇ ਮੂੰਹ 'ਚੋਂ ਨਿਕਲਣ ਵਾਲੇ ਜਿਹੜੇ ਲਫ਼ਜ਼ ਨੂੰ, ਜੇ ਉਹ ਉਹਨਾਂ ਦੀ ਰੂਹ ਨੂੰ ਜ਼ਖਮੀ ਨਾ ਕਰਨ, ਜੇ ਤੁਸੀਂ ਉਹਨਾਂ ਦੀ ਇੱਜ਼ਤ ਨਫਸ ਨੂੰ ਮਜਰੂਹ ਨਾ ਕਰੋ, ਤੇ ਬੰਦੇ ਤੁਹਾਡੇ ਦੁਆਲੇ ਬਹਿਣਾ, ਆਉਣਾ, ਤੁਹਾਡੇ ਨਾਲ ਮਿਲਣਾ ਪਸੰਦ ਕਰਨ ਦੇ। ਅਤੇ ਜੇ ਤੁਸੀਂ ਜਦੋਂ ਬੋਲੋ ਵੱਖੀਓਂ ਬੋਲੋ, ਜਦੋਂ ਬੋਲੋ ਅਗਲੇ ਦਾ ਦਿਲ ਹੀ ਤਰੋੜ ਦਿਓ, ਹਾਂਜੀ, ਕਿਸੇ ਕੋਲ ਕੋਈ ਗਲਤੀ ਹੋ ਹੀ ਗਈ ਹੈ ਅਤੇ ਤੁਸੀਂ ਉਹਨੂੰ ਜਾਣ ਹੀ ਨਾ ਦਿਓ, ਤੁਸੀਂ ਉਹਨੂੰ ਮਾफ़ ਹੀ ਨਾ ਕਰੋ, ਅਤੇ ਇਹਨੂੰ ਤਾਂ ਮੁੜ ਕੋਈ ਨਹੀਂ ਨੇੜੇ ਲੱਗਦਾ। ਅਸੀਂ ਸਾਰੇ ਇਨਸਾਨ ਹਾਂ, ਅਸੀਂ ਗਲਤੀ ਦੇ ਪੁਤਲੇ ਹਾਂ, ਸਾਡੇ ਕੋਲੋਂ ਖਤਾਵਾਂ ਹੁੰਦੀਆਂ ਨੇ। ਉਹ ਅੱਲਾਹ ਤਾਲਾ ਦਾ ਤੁਸੀਂ ਬੰਦਿਆਂ ਨੂੰ ਮਾफ़ ਕਰ ਦਿਓ, ਮੈਂ ਤੁਹਾਨੂੰ ਮਾफ़ ਕਰ ਛੱਡਾਂਗਾ। ਜਿਹੜਾ ਰਹਿਮ ਨਹੀਂ ਕਰਦਾ ਉਸ 'ਤੇ ਰਹਿਮ ਨਹੀਂ ਕੀਤਾ ਜਾਣਾ। ਅਤੇ ਆਓ ਕੋਸ਼ਿਸ਼ ਕਰੀਏ ਅਸੀਂ ਆਪਣੇ ਦੇ ਵਿੱਚ ਫੁੱਲਾਂ ਵਾਲੀਆਂ ਸਿਫਾਤ ਪੈਦਾ ਕਰੀਏ, ਇੱਜ਼ਤ ਕਮਾਉਣ ਦੀ ਕੋਸ਼ਿਸ਼ ਕਰੀਏ, ਅਤੇ ਲੋਕਾਂ ਦੇ ਨਾਲ ਹੁਸਨ ਸਲੂਕ ਕਰੀਏ। ਅੱਜ ਮੌਸਮ ਵੇਖੋ ਕੈਸਾ, ਬੜਾ ਪਿਆਰਾ ਮੌਸਮ ਹੈ। ਹੁਣ ਸਰਦੀ ਦਿਨ ਬ ਦਿਨ ਜਿਹੜੀ ਹੈ ਨਾ ਜੀ, ਉਹ ਨੇੜੇ ਆਉਂਦੀ ਜਾਂਦੀ ਹੈ। ਸਰਦੀ ਦਾ ਮੌਸਮ ਵੀ ਬੜਾ ਪਿਆਰਾ ਹੁੰਦਾ।
ਗਰਮੀ ਦਾ ਵੀ ਪਿਆਰਾ, ਮੌਸਮ ਬਹਾਰ ਵੀ ਪਿਆਰਾ, ਸਾਰੇ ਮੌਸਮ ਹੀ ਚੰਗੇ ਨੇ, ਹਰ ਇੱਕ ਦੇ ਆਪਣੇ ਰੰਗ ਨੂੰ। ਇੰਜੇ ਬੰਦਿਆਂ 'ਤੇ ਵੀ ਮੌਸਮ ਆਉਂਦੇ ਰਹਿੰਦੇ ਨੇ, ਬੰਦਿਆਂ ਦੀਆਂ ਤਬੀਅਤਾਂ ਦੇ ਵਿੱਚ ਵੀ ਸਾਰੇ ਮੌਸਮ ਹੁੰਦੇ ਨੇ। ਕਦੀ ਉਹ ਖੁਸ਼ ਹੈ, ਕਦੀ ਉਹ ਨਾਰਾਜ਼ ਹੈ, ਕਦੀ ਉਹ ਸੋਚਣ ਦੇ ਮੂਡ ਵਿੱਚ ਹੈ, ਕਦੀ ਉਹ ਬਸ ਇੰਜੀ ਮੈਰੀ ਮੇਕਿੰਗ ਦੇ ਮੂਡ 'ਚ ਹੁੰਦਾ। ਅਤੇ ਬੰਦੇ ਦੇ ਵੀ ਉਹਦੀ ਕੈਫੀਅਤ, ਉਹਦੇ ਜਿਸਮਾਨੀ ਮਸਲੇ ਮਸਾਇਲ, ਉਹਦੇ ਜ਼ਹਿਨੀ ਮਸਲੇ ਮਸਾਇਲ, ਇਹ ਸਾਰੇ ਉਹਦੀ ਤਬੀਅਤ 'ਤੇ ਅਸਰ ਅੰਦਾਜ਼ ਹੁੰਦੇ ਨੇ। ਅਤੇ ਉਹਦੇ ਮੁਤਾਬਕ ਹੀ ਫਿਰ ਬੰਦਾ ਵੀ ਜਿਹੜਾ ਉਹ ਅਮਲ ਕਰਦਾ ਹੁੰਦਾ। ਹਰ ਬੰਦੇ ਦੀਆਂ ਆਪਣੀਆਂ ਮਜਬੂਰੀਆਂ ਨੇ, ਆਪਣੇ ਉਹਨਾਂ ਦੇ ਹਾਲਾਤ ਵਾਕਿਆਤ ਨੇ। ਸਾਰਿਆਂ ਵਾਸਤੇ ਦੁਆ ਕਰੀਏ ਅੱਲਾਹ ਤਾਲਾ ਸਭ ਨੂੰ ਆਸਾਨੀਆਂ ਅਤਾ ਫਰਮਾਏ। ਅਤੇ ਅਸੀਂ ਦੁਨੀਆ 'ਚ ਵੇਖੋ ਜੀ, ਅਸੀਂ ਬਦਲ ਕਿਸੇ ਨਹੀਂ ਸਕਦੇ ਸਿਵਾਏ ਇੱਕ ਬੰਦੇ ਦੇ। ਬਾਕੀਆਂ ਦੀ ਤਾਂ ਮਿਹਰਬਾਨੀ ਹੈ ਨਾ, ਜੋ ਕਿਸੇ ਦੀ ਗੱਲ ਸੁਣ ਕੇ ਤੇ ਉਹ ਬਦਲ ਜਾਣ, ਵਰਨਾ ਸਾਡਾ ਬਸ ਇੱਕੋ ਬੰਦੇ 'ਤੇ ਚੱਲਦਾ ਜੇ, ਅਤੇ ਉਹ ਬੰਦਾ ਮੈਂ ਹਾਂ। ਯਾਨੀ ਹਰ ਬੰਦਾ ਉਹ ਸਿਰਫ ਆਪਣੇ ਉੱਤੇ ਉਹਦਾ ਜ਼ੋਰ ਚੱਲਦਾ, ਅਤੇ ਉਹ ਹੀ ਬਦਲ ਸਕਦਾ। ਅਤੇ ਯਾਦ ਰੱਖੋ, ਇਹ ਤਬਦੀਲੀ ਜਿਹੜੀ ਜੇ ਇਹ ਸਾਥੋਂ ਹੀ ਸ਼ੁਰੂ ਹੋਣੀ ਹੈ, ਇਹ ਮੇਰੇ ਤੋਂ ਸ਼ੁਰੂ ਹੋਣੀ ਹੈ। ਜੇ ਮੈਂ ਬਦਲ ਗਿਆ ਤੇ ਮੇਰੇ ਆਸ ਪਾਸ ਵੀ ਉਸ ਬਦਲਾਅ ਦੇ ਅਸਰਾਤ ਜ਼ਰੂਰ ਆਉਣੇ ਨੇ। ਜੇ ਮੈਂ ਲੋਕਾਂ ਦੇ ਨਾਲ ਮਿਹਰਬਾਨੀ ਕਰਾਂਦਾ ਤੇ ਉਹਨਾਂ ਦੇ ਦਿਲ 'ਚ ਵੀ ਇਹ ਅਹਿਸਾਸ ਹੋਏਗਾ ਕਿ ਵੀ ਇਹ ਇੱਕ ਅੱਛਾ ਅਮਲ ਹੈ, ਉਹ ਫਲਾਣੇ ਬੰਦੇ ਦੀ ਤਬੀਅਤ ਜਿਹੜੀ ਹੈ ਉਹ ਅੱਛੀ ਹੈ। ਅਤੇ ਜੇ ਮੈਂ ਹੀ ਕੌੜਾ ਹੋਵਾਂ ਅਤੇ ਮੇਰੀ ਔਲਾਦ ਵੀ ਅੱਗੋਂ ਮੈਨੂੰ ਵੇਖ ਕੇ ਉਸ ਵੀ ਮੈਨੂੰ ਹੀ ਫਾਲੋ ਕਰਨਾ, ਮੇਰੇ ਘਰ ਦੇ ਵਿੱਚ ਵੀ ਉਹ ਕੜੱਤਣ ਆ ਜਾਣੀ ਹੈ। ਅਤੇ ਇਸ ਵਾਸਤੇ ਅਸੀਂ ਆਪਣਿਆਂ ਦੇ ਨਾਲ ਵੀ ਚੰਗਾ ਕਰੀਏ, ਆਪਣੇ ਹਮਸਾਇਆਂ ਨਾਲ ਵੀ ਚੰਗਾ ਕਰੀਏ, ਅਤੇ ਜਿਹੜੇ ਬੰਦੇ ਸਾਨੂੰ ਰਾਹ ਜਾਂਦਿਆਂ ਮਿਲਦੇ ਨੇ ਅਸੀਂ ਉਹਨਾਂ ਨਾਲ ਵੀ ਚੰਗਾ ਕਰੀਏ। ਜੇ ਮੈਂ ਕੋਈ ਦਫ਼ਤਰੀ ਹਾਂ ਅਤੇ ਮੇਰੇ ਕੋਲ ਜਿਹੜਾ ਕੋਈ ਬੰਦਾ ਆਵੇ ਕੰਮ ਵਾਸਤੇ, ਮੈਂ ਆਪਣਾ ਕੰਮ ਵੀ ਖੁਸ਼ ਉਸਲੂਬੀ ਦੇ ਨਾਲ ਕਰਾਂ, ਉਹਦਾ ਜਿਹੜਾ ਕੰਮ ਬਣਦਾ ਮੈਂ ਉਹ ਕਰਾਂ। ਹੈਂ ਜੀ, ਮੈਂ ਉਹਨੂੰ ਕੁਰਾਏ ਨਾ ਪਾਵਾਂ, ਮੈਂ ਉਹਨੂੰ ਜ਼ਲੀਲ ਨਾ ਕਰਾਂ। ਅਤੇ ਵੇਖੋ, ਹਰ ਰੋਜ਼ ਉੱਠ ਕੇ ਅਸੀਂ ਇਹ ਸੋਚੀਏ ਕਿ ਅੱਜ ਮੈਂ ਅੱਲਾ ਵਾਸਤੇ ਨੇਕੀ ਕਰਨੀ ਹੈ। ਇਹ ਆਸਤਾ ਆਸਤਾ ਇਹ ਆਦਤ ਬਣਦੀ ਹੈ। ਆਦਤਾਂ ਜਿਹੜੀਆਂ ਹੁੰਦੀਆਂ ਨਾ, ਉਹ ਪਹਿਲੇ ਮੱਕੜੀ ਦੇ ਜਾਲਿਆਰ ਬਰੀਕ ਹੁੰਦੀਆਂ ਨੇ, ਫਿਰ ਉਹ ਆਸਤਾ ਆਸਤਾ ਉਹ ਉਹਨਾਂ ਦੇ ਉੱਤੇ ਲੇਅਰ 'ਤੇ ਲੇਅਰ ਚੜ੍ਹਦੀ ਰਹਿੰਦੀ ਹੈ, ਅਤੇ ਫਿਰ ਉਹ ਸਟੀਲ ਤੋਂ ਵੀ ਮਜ਼ਬੂਤ ਹੋ ਜਾਂਦੀਆਂ ਨੇ। ਅਸੀਂ ਆਪਣੀਆਂ ਆਦਤਾਂ ਨੂੰ ਬਿਹਤਰ ਬਣਾਈਏ, ਅਸੀਂ ਅੱਛੀਆਂ ਆਦਤਾਂ ਨੂੰ ਅਪਣਾਈਏ, ਉਹਨਾਂ ਨੂੰ ਸਟੀਲ ਬਣਾਈਏ, ਬਜਾਏ ਦੇ ਕਿ ਅਸੀਂ ਬੁਰੀਆਂ ਆਦਤਾਂ ਅਪਣਾਉਂਦੇ ਜਾਈਏ, ਆਪਣਾ ਵੀ ਨੁਕਸਾਨ ਕਰਦੇ ਜਾਈਏ ਅਤੇ ਖਲਕੇ ਖੁਦਾ ਦਾ ਵੀ ਕਰਦੇ ਜਾਈਏ। ਅਤੇ ਆਪਣੀਆਂ ਆਦਤਾਂ ਨੂੰ ਬਿਹਤਰ ਕਰੀਏ। ਇਹ ਇੱਕ ਗ੍ਰੈਜੂਅਲ ਅਮਲ ਹੈ, ਇੱਕ ਮੁਸਲਸਲ ਅਮਲ ਹੈ। ਫੌਰੀ ਤੌਰ 'ਤੇ ਬੰਦੇ ਕੋਲੋਂ ਇਹ ਸਰਜ਼ਦ ਨਹੀਂ ਹੁੰਦੀਆਂ, ਆਪਣੇ ਜ਼ਿਹਨ ਨੂੰ ਇਸ ਪਾਸੇ ਲਿਆਉਣਾ ਪੈਂਦਾ। ਜਿਵੇਂ ਪਹਾੜੀ 'ਤੇ ਚੜ੍ਹਨਾ ਔਖਾ ਹੈ ਨਾ ਜੀ, ਇੰਝ ਨੇਕੀ ਕਰਨਾ ਵੀ ਬਜ਼ਾਹਿਰ ਔਖਾ ਲੱਗਦਾ ਪਹਿਲੇ, ਅਤੇ ਪਹਾੜ ਤੋਂ ਲੱਥਣਾ ਬੜਾ ਸੌਖਾ। ਬੁਰੀਆਂ ਆਦਤਾਂ ਅਪਣਾਉਣੀਆਂ, ਉਹ ਬੁਰੇ ਕੰਮ ਕਰਨਾ, ਉਹ ਬੜਾ ਸੌਖਾ ਲੱਗਦਾ, ਐਂ ਬੰਦਾ ਦੌੜਦਾ ਹੀ ਹੁੰਦਾ। ਸੋ ਔਖਾ ਪੈਂਦਾ, ਲੇਕਿਨ ਜਦੋਂ ਤੁਸੀਂ ਬੁਲੰਦੀ 'ਤੇ ਜਾਂਦੇ ਹੋ ਫਿਰ ਤੁਹਾਨੂੰ ਅੱਛਾ ਲੱਗਦਾ, ਫਿਰ ਤੁਹਾਡਾ ਵਿਊ ਜ਼ਿਆਦਾ ਖੂਬਸੂਰਤ ਹੋ ਜਾਂਦਾ। ਸੋ ਕੋਸ਼ਿਸ਼ ਕਰਕੇ ਇੱਕ ਵਾਰੀ ਅਸੀਂ ਆਪਣੀਆਂ ਆਦਤਾਂ ਜਿਹੜੀਆਂ ਨੇ ਉਹਨਾਂ ਨੂੰ ਬਣਾ ਲਈਏ, ਅਤੇ ਫਿਰ ਉਹ ਸਾਡਾ ਬ੍ਰੇਨ ਇੰਝ ਰੱਬ ਨੇ ਬਣਾਇਆ ਕਿ ਜਿਵੇਂ ਤੁਸੀਂ ਉਹਨੂੰ ਟ੍ਰੇਨ ਕਰਦੇ ਹੋ ਨਾ, ਉਹ ਉਂਝ ਦਾ ਹੀ ਬਣ ਜਾਂਦਾ, ਅਤੇ ਉਹ ਕੰਮ ਫਿਰ ਤੁਹਾਡੇ ਕੋਲੋਂ ਸਰਜ਼ਦ ਹੋਣ ਲੱਗ ਪੈਂਦੇ ਨੇ ਆਸਾਨੀ ਦੇ ਨਾਲ। ਲਓ ਸਰਕਾਰ, ਖੁਸ਼ ਰਵੋ, ਸ਼ਾਦ ਆਬਾਦ ਰਵੋ, ਆਪਣੇ ਆਸ ਪਾਸ ਸਾਰਿਆਂ ਦਾ ਖਿਆਲ ਰੱਖੋ, ਖੁਸ਼ ਰਵੋ ਅਤੇ ਖੁਸ਼ ਰੱਖਿਆ ਕਰੋ। ਫੀ ਅਮਾਨ ਅੱਲਾ। ਅੱਲਾਹ ਤਾਲਾ ਤੁਹਾਨੂੰ ਆਪਣੀ ਹਿਫਜ਼ੋ ਅਮਾਨ 'ਚ ਰੱਖੇ ਅਤੇ ਸਾਰੀਆਂ ਮੁਸ਼ਕਿਲਾਂ ਤੁਹਾਡੀਆਂ ਖ਼ਤਮ ਫਰਮਾ ਦੇ। ਰੱਬ ਰਾਖਾ। ਮਿਲਣੇ ਆ ਫਿਰ ਅਗਲੇ ਵਲਾਗ 'ਚ।